ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਜੇਲ੍ਹਾਂ 'ਚੋਂ ਤਸਕਰੀ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਫਿਰ ਝਾੜਾਂ ਪਈਆਂ ਨੇ ਜੀ। ਪ੍ਰਵੀਨ ਜੀ, ਇਹ ਹੁਣ ਰੂਟੀਨ ਵਰਤਾਰਾ ਹੋ ਗਿਆ। ਹੂੰ। ਇੱਕ ਸੁਖਬੀਰ ਬਾਦਲ ਵਾਲਾ ਕੇਸ ਸੀਗਾ, ਹੂੰ। ਉਹ 'ਚ ਸੁਪਰੀਮ ਕੋਰਟ ਪਹੁੰਚ ਗਏ ਤੇ ਸੁਪਰੀਮ ਕੋਰਟ ਤੋਂ ਝਾੜਾਂ ਖਾ ਕੇ ਮੁੜੇ ਨੇ ਹੁਣ। ਜੀ। ਸੁਪਰੀਮ ਕੋਰਟ ਕਹਿੰਦੀ ਕਿ ਭਾਈ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ, ਸਰਕਾਰ ਆ ਗਈ, ਮਾਮਲਾ ਨਿੱਜੀ ਕੰਪਨੀ ਦਾ ਇੱਕ ਦਾ, ਸਰਕਾਰ ਨੂੰ ਇੰਨੀ ਫਿਕਰ ਕਾਹਦੀ ਪਏਗੀ। ਜੀ ਜੀ। ਸੋ ਇਸ ਲਈ ਝਾੜਾ ਖਾਣ ਦੀ ਹੁਣ ਆਦਤ ਹੈ ਇਹਨਾਂ ਨੂੰ, ਉਹ ਕੋਈ ਮਸਲਾ ਨਹੀਂ। ਠੀਕ ਹੈ। ਇਹ ਵੀ ਹੁਣ ਇਹ ਜੇਲ੍ਹਾਂ ਵਾਲੇ ਮਾਮਲੇ 'ਚ ਨਿੱਤ ਦਿਨ ਅਦਾਲਤ 'ਚ ਖੜ ਕੇ ਝਾੜਾ ਖਾਂਦੇ ਨੇ। ਉਹ ਆਪਾਂ ਪਿਛਲੇ ਦਿਨੀ ਜਦੋਂ ਪੂਰੇ ਹਵਾਲੇ ਨਾਲ ਗੱਲ ਕਰ ਰਹੇ ਸੀ ਨਸ਼ੇ ਵਾਲੇ ਮਾਮਲੇ ਦਾ, ਸੁਪਰੀਮ ਕੋਰਟ ਦਾ, ਉਧਰ ਹਾਈ ਕੋਰਟ ਵਾਲੇ ਮਾਮਲਿਆਂ ਦਾ, ਉਸ ਦਿਨ ਵੀ ਆਪਾਂ ਜ਼ਿਕਰ ਕਰ ਰਹੇ ਸੀ ਕਿ ਮਾਮਲਾ ਸਾਹਮਣੇ ਆਇਆ ਕਿ ਜੇਲ੍ਹ ਦੇ ਅੰਦਰੋਂ ਬੈਠ ਕੇ ਹੈਰੋਇਨ ਮੰਗਾ ਲਈ ਪਾਕਿਸਤਾਨ ਤੋਂ। ਜੀ। ਸੋ ਉਸੇ ਤਰ੍ਹਾਂ ਦਾ ਹਵਾਲੇ ਦਾ ਨਾਭੇ ਨਾਲ ਸੰਬੰਧਿਤ ਮਾਮਲਾ, ਨਾਭੇ ਦੀ ਜੇਲ੍ਹ ਦਾ ਮਾਮਲਾ, ਕਹਿੰਦੇ ਜੀ ਕਿ ਜੇਲ੍ਹ ਦੇ ਅੰਦਰੋਂ ਪਾਕਿਸਤਾਨ ਦੀ ਕਾਲ ਗਈ ਤੇ ਉੱਥੋਂ ਤਸਕਰੀ ਹੋ ਗਈ ਜੀ, ਸਾਰਾ ਕੁਝ। ਇਸ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਕਿ ਭਾਈ ਆਹ ਕੀ ਕਰੀ ਜਾਂਦੇ ਹੋ। ਅੱਛਾ। ਕਹਿੰਦੇ ਜੀ ਉਹ ਅਸੀਂ ਪ੍ਰਬੰਧ ਕਰ ਰਹੇ ਹਾਂ ਜੀ, ਅਸੀਂ ਪੈਸੇ ਦੇ ਖਜ਼ਾਨੇ ਦਾ ਪ੍ਰਬੰਧ ਕਰ ਰਹੇ ਹਾਂ ਜੀ, ਅਸੀਂ ਜੀ ਇੱਥੇ ਆ ਕੈਮਰੇ ਲਾ ਦੇਣੇ ਆ ਜੀ। ਹੁਣ ਮਤਲਬ ਕੈਮਰੇ ਦੇ ਉੱਪਰੋਂ ਪਤਾ ਲੱਗ ਜਾ ਕਰੂਗਾ, ਬਾਹਰੋਂ ਜੇ ਕੁਛ ਆਊਗਾ ਤਾਂ ਅਲਾਰਮ ਵੱਜਿਆ ਕਰੂਗਾ ਜੀ। ਹੁਣ ਜੇ ਕੁਛ ਵੀ ਤਾਰ ਦੇ ਉੱਪਰੋਂ ਜੀ ਉੱਪਰੋਂ ਗਿਰਦਾ ਜੀ, ਤਾਂ ਇਹੋ ਜਿਹੇ ਕੈਮਰੇ ਹੋਣਗੇ ਕਿ ਉਹਦੇ ਮੂਹਰੇ ਜੇ ਕੋਈ ਚੀਜ਼ ਲੰਘ ਕੇ ਜਾਊਗੀ ਕਰਨ ਲਈ ਤਾਂ ਜਦੋਂ ਅਲਾਰਮ ਵੱਜਿਆ ਕਰੂਗਾ ਜੀ। ਅਸੀਂ ਆਹ ਪ੍ਰਬੰਧ ਕਰ ਦੇਣਾ, ਅਸੀਂ ਬੋਡੀ ਸਕੈਨਰਾਂ ਦੇ ਲਈ ਵੀ, ਜੈਂਬਰ ਲੈਣ ਦੇ ਲਈ ਵੀ, ਐਕਸਰੇ ਮਸ਼ੀਨਾਂ ਖਰੀਦਣ ਦੇ ਲਈ ਵੀ ਇਹਦੀ ਵੀ ਯੋਜਨਾ ਬਣਾ ਰਹੇ ਜੀ। ਅਦਾਲਤ ਕਹਿੰਦੀ ਯੋਜਨਾ ਬਣਾਉਣਾ, ਉਹਦੇ ਲਈ ਪ੍ਰਬੰਧ ਕਰਨਾ, ਇਹ ਸਾਰੇ ਕੰਮ ਬਾਅਦ ਦੇ ਨੇ, ਪਹਿਲਾਂ ਇੱਛਾ ਸ਼ਕਤੀ ਹੈ। ਤੁਹਾਡੀ ਇੱਛਾ ਸ਼ਕਤੀ ਨਹੀਂ ਹੈ ਇਹ ਤਸਕਰੀ ਰੋਕਣ ਦੀ ਜੀ। ਜ਼ਿਲ੍ਹਾ ਦੇ ਅੰਦਰ ਮੋਬਾਈਲ ਇੰਟਰਨੈਟ ਰੋਕਣ ਦੀ ਤੁਹਾਡੀ ਇੱਛਾ ਸ਼ਕਤੀ ਨਹੀਂ ਹੈ। ਮਾਣਯੋਗ ਅਦਾਲਤ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਸਾਹਮਣੇ ਖੜਾ ਕੇ ਗੱਲ ਕਹੀ। ਠੀਕ ਹੈ। ਕਿ ਪਹਿਲਾਂ ਆਪਣੀ ਇੱਛਾ ਸ਼ਕਤੀ ਦਾ ਦਿਖਾਓ ਕਿ ਅਸੀਂ ਰੋਕਣਾ ਚਾਹੁੰਦੇ ਹਾਂ। ਫਿਰ ਹਲਫੀਆ ਬਿਆਨ 'ਚ ਲਿਖ ਕੇ ਦਿੰਦੇ ਜੀ ਸਾਡੇ ਕੋਲ ਮੁਲਾਜ਼ਮਾਂ ਦੀ ਕਮੀ ਹੈ ਜੀ, ਕਹਿੰਦੇ ਇਸ ਲਈ ਨਹੀਂ ਹੋ ਰਿਹਾ ਜੀ। ਕਹਿੰਦੇ ਜੀ ਸਾਡੇ ਕੋਲ DIG ਜੇਲ੍ਹ ਦੇ 4 ਅਹੁਦੇ ਨੇ ਜੀ, 2 ਖਾਲੀ ਪਏ ਨੇ। ਠੀਕ ਹੈ ਜੀ। ਸਾਡੇ ਕੋਲ ਸੁਪਰਡੈਂਟ ਸੈਂਟਰਲ ਜੇਲ੍ਹ ਤੇ AI ਦੇ ਜੀ ਕਹਿੰਦਾ ਜੀ 11 ਚੋਂ 6 ਅਹੁਦੇ ਖਾਲੀ ਪਏ ਨੇ ਜੀ। ਫਿਰ ਕਹਿੰਦੇ ਜੀ ਡਿਪਟੀ ਸੁਪਰਡੈਂਟ ਦੇ 68 ਚੋਂ 20 ਖਾਲੀ ਪਈਆਂ ਨੇ ਪੋਸਟਾਂ ਜੀ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਦੀਆਂ 123 ਚੋਂ 38 ਖਾਲੀ ਪਈਆਂ ਨੇ ਪੋਸਟਾਂ ਜੀ, ਕਹਿੰਦੇ। ਇਹਦੇ ਨਾਲੇ ਹੋਰ ਸਟਾਫ ਦੀਆਂ 3192 ਚੋਂ ਕਹਿੰਦੇ ਜੀ 1382 ਅਸਾਮੀਆਂ ਖਾਲੀ ਨੇ। ਇਹ ਹਲਫਨਾਮਾ ਲਿਖ ਕੇ ਦਿੱਤਾ ਪੰਜਾਬ ਸਰਕਾਰ ਨੇ। ਠੀਕ ਹੈ ਜੀ। ਤੇ ਅਦਾਲਤ ਕਹਿੰਦੀ ਭਰਨੇ ਅਸੀਂ ਹੈ ਜੀ, ਭਰਨੀਆਂ ਕਿਹਨੇ ਹੈ ਜੀ। ਉਹ ਤੁਸੀਂ ਕਹਿੰਦੇ ਹੋ ਅਸੀਂ ਰੁਜ਼ਗਾਰ ਵੰਡਤਾ ਪੰਜਾਬ 'ਚ, ਇੰਨਾ ਨੌਕਰੀਆਂ ਇੰਨੀਆਂ ਦੇਤੀਆਂ, ਅਸੀਂ ਇੰਨੀ ਹਰ ਸਾਲ ਭਰਤੀ ਕਰਿਆ ਕਰਨੀ, ਬੋਰਡ ਇਸ਼ਤਿਹਾਰ ਲਾਉਨੇ ਹੋ, ਤੇ ਫਿਰ ਇੱਥੇ ਵੀ ਭਰਤੀ ਕਰ ਲੈਂਦੇ, ਕਹਿੰਦੇ। ਰੋਕਿਆ ਕਿਹਨੇ ਪੋਸਟਾਂ ਭਰਨ ਤੋਂ ਜੀ। ਪਰ ਸਵਾਲ ਇਹ ਵੀ ਆ ਕਿ ਕੀ ਪੋਸਟਾਂ ਭਰਨਾ ਉਹ ਵਰਤਾਰਾ ਰੋਕੂਗਾ? ਪੋਸਟਾਂ ਦਾ ਨਹੀਂ ਹੈ ਸਵਾਲ, ਉੱਥੇ ਤੈਨਾਤ ਅਧਿਕਾਰੀ ਦੀ ਇੱਛਾ ਸ਼ਕਤੀ ਕੀ ਹੈ ਜੀ। ਤੈਨਾਤ ਅਧਿਕਾਰੀ ਦੀ ਜ਼ਮੀਰ ਕੀ ਕਹਿੰਦੀ ਹੈ, ਉਹਦੇ ਉੱਪਰਲੇ ਆਕਾ ਦਾ ਹੁਕਮ ਕੀ ਹੈ, ਉਹਦੇ ਉੱਪਰਲੇ ਆਕਾ ਨੂੰ ਸਰਕਾਰ ਦਾ ਹੁਕਮ ਕੀ ਹੈ, ਸਰਕਾਰ ਕਿਹਦੇ ਹੁਕਮ ਨਾਲ ਇਹ ਕਰ ਰਹੀ ਹੈ ਜੀ। ਇਹ ਕਿੰਨੇ ਸਵਾਲ ਖੜੇ ਨੇ। ਇਸ ਮਸਲੇ ਤੇ ਦੁਬਾਰਾ ਜੇਲ੍ਹ ਦੀ ਤਸਕਰੀ ਦਾ ਮਾਮਲਾ, ਮੋਬਾਈਲ ਦਾ ਮਾਮਲਾ, ਇੰਟਰਨੈਟ ਦਾ ਮਾਮਲਾ, ਅੰਦਰ ਮਿਲਦੇ ਨਸ਼ੇ ਪੱਤੇ ਦਾ ਮਾਮਲਾ, ਨਿੱਤ ਦਿਨ ਵੱਖੋ-ਵੱਖ ਕੇਸਾਂ ਦੇ ਹਵਾਲੇ ਨਾਲ ਝਾੜਾ ਖਾਂਦੇ ਨੇ। ਆਪਾਂ ਇੱਕ ਲੰਬੀ ਚਰਚਾ ਪਿਛਲੇ ਕਿੰਨੇ ਦਿਨਾਂ ਤੋਂ ਕਰਦੇ ਆਏ ਕਿ ਅੰਦਰੋਂ 38 ਹਜ਼ਾਰ ਕਾਲ ਇੱਕ ਮਹੀਨੇ 'ਚ, ਸੈਲਫੀ ਕਾਂਡ, ਪਾਰਟੀ ਕਾਂਡ, ਕਤਲ ਕਾਂਡ, ਕੁੱਟਮਾਰ ਕਾਂਡ, ਇਹਨਾਂ ਚਿੱਟੇ ਕਾਲੇ ਦੀਆਂ ਅੰਦਰ ਲੱਗਦੀਆਂ ਦੁਕਾਨਾਂ ਦੇ ਕਾਂਡ, ਅੰਦਰ ਹੁੰਦੀਆਂ ਗੈਂਗਸਟਰਾਂ ਦੀਆਂ ਇੰਟਰਵਿਊਆਂ ਦੇ ਕਾਂਡ, ਤੇ ਆਹ ਹੁਣ 5-5 ਕਿਲੋ ਹੈਰੋਇਨ ਸਿੱਧੀ ਜੇਲ੍ਹ ਦੇ ਅੰਦਰੋਂ ਬੈਠ ਕੇ ਮੰਗਾਉਣ ਦੇ ਮਾਮਲੇ, ਕਿੰਨੇ ਮਾਮਲੇ ਨੇ। ਕਿਸੇ ਮਾਮਲੇ 'ਚ ਗੱਲ ਤਣ ਪੱਤਣ ਲੱਗੀ ਹੋਵੇ, ਹੁਣ ਮਾਣਯੋਗ ਅਦਾਲਤ ਨੇ ਝਾੜਾਂ ਮਾਰੀਆਂ, ਕਹਿੰਦੇ 3 ਹਫ਼ਤਿਆਂ ਦੇ ਅੰਦਰ ਅੰਦਰ ਸਾਨੂੰ ਦੱਸੋ ਕਿ ਤੁਸੀਂ ਇਸ ਨਾਭਾ ਜੇਲ੍ਹ ਕਾਂਡ ਦੇ ਮਾਮਲੇ 'ਚ ਕੀ ਕਾਰਵਾਈ ਕੀਤੀ, ਕਿਹਦੇ ਪਰ ਕਾਰਵਾਈ ਕੀਤੀ, ਕਿਹੜੀ ਕਾਰਵਾਈ ਕੀਤੀ, ਇਹਦਾ ਹਵਾਲਾ ਲੈ ਕੇ ਆਏ 3 ਹਫ਼ਤੇ ਬਾਅਦ, ਕਹਿੰਦੇ। ਸੋ ਦੁਬਾਰਾ ਬੁਲਾਇਆ ਜੀ ਇਸ ਮਸਲੇ ਤੇ, ਹੁਣ ਅਗਲੀ ਸੁਣਵਾਈ ਤੇ ਦੇਖਦੇ ਹਾਂ ਕਿ ਕੀ ਤੱਥ ਲੈ ਕੇ ਜਾਂਦੇ ਨੇ, ਅਗਲਾ ਕਿਹੜਾ ਝੂਠ ਲੈ ਕੇ ਜਾਂਦੇ ਨੇ, ਕਿਹੜਾ ਬਹਾਨਾ ਲੈ ਕੇ ਜਾਂਦੇ ਨੇ। ਜਿਵੇਂ ਨਿੱਤ ਦਿਨ ਜਿਹਨੂੰ ਸਕੂਲ 'ਚ ਲੇਟ ਆਉਣ ਦੀ ਆਦਤ ਪੈ ਜਾਵੇ ਨਾ ਜਵਾਕ ਨੂੰ, ਫਿਰ ਨਿੱਤ ਦਿਨ ਉਹ ਨਵਾਂ ਬਹਾਨਾ ਘੜਨ ਦੀ ਕੋਸ਼ਿਸ਼ ਕਰਦਾ ਕਿ ਅੱਜ ਆਹ ਬਹਾਨਾ ਚੱਲੂ, ਅੱਜ ਆਹ ਚੱਲ ਜੂ। ਉਹ ਹਾਲ ਪੰਜਾਬ ਸਰਕਾਰ ਦਾ ਹੋਇਆ ਪਿਆ। ਜੇਲ੍ਹਾਂ ਵਾਲੇ ਮਾਮਲੇ 'ਚ, ਤਸਕਰੀ ਵਾਲੇ ਮਾਮਲੇ 'ਚ, ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਇਹਨਾਂ ਕੋਲ ਨਿੱਤ ਨਵਾਂ ਬਹਾਨਾ ਹੁੰਦਾ, ਪਰ ਇਹ ਰੋਕਣ 'ਚ ਫੇਲ ਹੁੰਦੇ ਜਾ ਰਹੇ। ਜੀ।